दर्शकों ब्रेक तो बाद तुहाडा स्वागत है जी डॉक्टर साहब। एंड वाले शो तो पहला असीं अपने दर्शकों के जो फेसबुक मैसेज ने वो लैंदे हैं। साडे कोल 39 के करीब पहले सैगमेंट से फेसबुक मैसेज आए हैं। साडे कोल पहला फेसबुक मैसेज आया है मनजीत सिंह मठारू जी का। ये लिखते हैं RSS फिक्सड द गोल बिफोर प्री इंडिपेंडेंस सो दे आर मूविंग अहेड टू वार्ड्स इट्स विशियस एंड डेंजरस आइडियोलॉजीज। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ RSS ਨੇ 1920 'ਚ ਹੀ ਆਪਣਾ ਗੋਲ ਤਾਂ ਹਿੰਦੂ ਰਾਸ਼ਟਰ ਦਾ ਉਹ ਨਿਰਧਾਰਿਤ ਕੀਤਾ ਸੀ। ਫਿਰ ਉਹਨਾਂ ਨੇ ਟਿਕ ਹਿੰਦੂ ਮਹਾਸਭਾ ਦੇ ਵੀ ਸਪੋਰਟ ਕੀਤੀ, ਸਾਵਰਕਰ ਵੀ ਖੜਾ ਕੀਤਾ, ਗੋਲਵਲਕਰ ਨੇ ਆਪਣਾ ਕੰਮ ਜਾਰੀ ਰੱਖਿਆ, ਨਹਿਰੂ ਨੂੰ ਵੀ ਉਹਨਾਂ ਨੇ ਲਿਮਟਿਡ ਤੌਰ ਤੇ ਵਰਤਿਆ, ਪਟੇਲ ਉਹਨਾਂ ਦਾ ਖੈਰ ਖੁਆਹ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਗਾਂਧੀ ਦੇ ਮਰਡਰ ਨਾਲ ਸੰਬੰਧਿਤ ਜਿਹੜੀ ਕੋਈ ਜਾਣਕਾਰੀ ਵੀ ਪਟੇਲ ਤੱਕ ਪਹੁੰਚਦੀ ਸੀ ਉਹਨੇ ਉਹਦੇ ਤੇ ਐਕਟ ਨਹੀਂ ਸੀ ਕੀਤਾ, ਕਿਉਂਕਿ ਪਟੇਲ ਵੀ RSS ਮਾਈਂਡਸੈਟ ਹੀ ਸੀ। ਜਿਵੇਂ ਨਰਸਿਮਹਾ ਰਾਓ ਨੇ ਡੈਲੀਬਰੇਟਲੀ ਪ੍ਰਾਈਮ ਮਿਨਿਸਟਰ ਹੁੰਦਿਆਂ ਬਾਬਰੀ ਮਸਜਿਦ ਢਾਣ ਦੇ ਵਿੱਚ ਰੋਲ ਅਦਾ ਕੀਤਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਆਪਣਾ ਜਿਹੜੀ ਉਹਨਾਂ ਦੀ ਜ਼ਹਿਰੀਲੀ ਵਿਸ਼ੀਅਸ ਐਂਡ ਡੇਂਜਰਸ ਜਿਵੇਂ ਮਠਾਰੂ ਸਾਹਿਬ ਨੇ ਕਿਹਾ, ਕੋਈ ਸ਼ੱਕ ਨਹੀਂ ਹੈ ਕਿ ਉਹ ਅੱਜ ਹੁਣ ਉਹਨਾਂ ਦਾ ਗੋਲ ਜਿਹੜਾ 2014 'ਚ ਹੋ ਗਿਆ ਹਾਸਲ। ਹੁਣ ਉਹਨੂੰ ਜਿਹੜਾ ਅੱਗੇ ਤੋਰਨ ਦੇ ਲਈ ਤਾਂ ਕਿ ਮਨੂ ਸਮ੍ਰਿਤੀ ਨੂੰ ਉਹ ਸੰਵਿਧਾਨ ਬਣਾਉਣ ਔਰ ਬਾਕੀ ਸਭ ਦਾ ਹਿੰਦੂਕਰਨ ਸਰਕਾਰੀ ਤੌਰ ਤੇ ਮੁਕੰਮਲ ਕਰਨ ਦੇ ਲਈ ਉਹ ਹੁਣ ਆਪਣੇ ਸਾਰੇ ਜਿਹੜੇ ਨੇ ਦੂਸਰੇ ਤੌਰ ਤਰੀਕੇ ਅਪਣਾ ਰਹੇ ਨੇ। ਜੀ ਡਾਕਟਰ ਸਾਹਿਬ, ਇਸੇ ਤਰ੍ਹਾਂ ਸਾਡੇ ਕੋਲ ਦੂਸਰੇ ਸੈਗਮੈਂਟ ਤੇ ਵੀ ਕਾਫੀ ਸਾਰੇ ਮੈਸੇਜ ਨੇ ਸਾਡੇ ਵੀਰ ਭੈਣਾਂ ਦੇ, ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਹਰਜਾਪ ਸਿੰਘ ਜਾਪੀ ਦਾ ਇੱਕ ਮੈਸੇਜ ਆਇਆ, ਲਿਖਦੇ ਨੇ ਪਾਖੰਡ ਬ੍ਰਾਹਮਣ ਦੀ ਪੰਡ ਜਿੰਨਾ ਜ਼ਿਆਦਾ ਲੋਕਾਂ ਵਿੱਚ ਹਾਹਾਕਾਰ ਹੋਵੇਗਾ ਅਰਾਜਕਤਾ ਹੋਵੇਗੀ, ब्राह्मण ਤਾਂ ਹੀ ਰਾਜ ਕਰ ਸਕੇਗਾ ਕਿਉਂਕਿ ਬਿਨਾਂ ਅਰਾਜਕਤਾ ब्राह्मण ਦਾ ਸੌਦਾ ਨਹੀਂ ਵਿਕਦਾ। ਜਾਫੀ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਅਰਾਜਕਤਾ, ਕਨਫਿਊਜ਼ਨ, ਭੰਬਲ ਭੂਸਾ ਕੋਈ ਸਿਚੁਏਸ਼ਨ ਐਸੀ ਕ੍ਰੀਏਟ ਕਰ ਦਿਓ ਕਿ ਇੰਨਾ ਭੰਬਲ ਭੂਸਾ ਹੋਏ ਪਤਾ ਹੀ ਨਾ ਲੱਗੇ ਕੀ ਹੈ, ਉਹਦੇ 'ਚ ਆਪ ਮੁਹਾਰੇ ਕੋ ਕਿੱਧਰ ਜਾ ਰਿਹਾ, ਫਿਰ ਬ੍ਰਾਹਮਣ ਆਪਣਾ ਦਾ ਖੇਡਦਾ ਔਰ ਅਲਟੀਮੇਟਲੀ ਕਿਉਂਕਿ 3.5% ਆਬਾਦੀ ਹੋਣ ਦੇ ਬਾਵਜੂਦ ਜਿਵੇਂ ਉਹਨਾਂ ਨੇ ਕੰਟਰੋਲ ਕੀਤਾ ਹੋਇਆ 4000 ਸਾਲ ਤੋਂ ਸਾਰੀ ਹਿਊਮਨ ਸੁਸਾਇਟੀ ਨੂੰ ਉਸ ਖਿੱਤੇ ਦੇ ਵਿੱਚ, ਉਹ 'ਚੋਂ ਅੱਜ ਵੀ 70 ਸਾਲ ਬਾਅਦ ਵੀ ਜਿਹੜਾ ਉਹਨਾਂ ਦੀ ਆਈਡੀਓਲੋਜੀ ਹੁਣ ਵਾਪਸ ਜਿਵੇਂ ਕਦੇ ਉਹਨਾਂ ਦਾ ਸੁਨਹਿਰੀ ਦੌਰ ਹੋਏਗਾ ਜਦੋਂ ਉਹਨਾਂ ਨੇ ਬੁੱਧ ਧਰਮ ਦਾ ਖਾਤਮਾ ਕੀਤਾ, ਅੱਜ ਉਹ ਉਸ ਪਾਸੇ ਵੱਲ ਵੱਧ ਰਹੇ ਨੇ। ਔਰ ਸਭ ਤੋਂ ਵੱਡਾ ਜਿਹੜਾ ਦੁਸ਼ਮਣ ਹੈ ਉਹ ਗਿਆਨਤਾ ਹੁੰਦੀ ਹੈ ਤੇ ਬ੍ਰਾਹਮਣ ਨੇ ਐਜੂਕੇਸ਼ਨ ਆਪਣੇ ਕੋਲ ਰੱਖੀ ਹੈ, ਗਿਆਨਤਾ ਔਰ ਭੰਬਲ ਭੂਸਾ ਔਰ ਜ਼ਾਹਰ ਹੈ ਉਹਦੇ ਚੋਂ ਹੀ ਅਰਾਜਕਤਾ ਲਾਲੈਸਨੈਸ। ਜੀ ਡਾਕਟਰ ਸਾਹਿਬ, ਇੱਕ ਹੋਰ ਆਪਾਂ ਪ੍ਰਦਰਸ਼ਕਾਂ ਨਾਲ ਸਾਂਝ ਪਾ ਦਈਏ ਕਿ ਜਿਹੜਾ ਕੈਪਟਨ ਹੀਟ DC ਤੇ ਜੋ ਨੈਸ਼ਨਲ ਸਿੱਖ ਡੇ ਪਰੇਡ ਜੋ ਹੋਈ ਸੀ ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਕਾਫੀ ਸਰਾਹਿਆ ਗਿਆ। ਇਸ ਤੇ ਵਿਊਜ਼ ਨੇ 36.3K, ਸ਼ੇਅਰਸ ਨੇ 432 ਐਂਡ 36.3K ਐਂਡ ਸ਼ੇਅਰਸ ਨੇ 432 ਐਂਡ ਕਮੈਂਟਸ ਨੇ 269। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜੀ ਡਾਕਟਰ ਸਾਹਿਬ, ਹੁਣ ਅਸੀਂ ਚਾਹਾਂਗੇ ਜੋ ਐਂਡ ਵਾਲੇ ਇਸ਼ੂ ਇਸ ਬਾਰੇ ਆਪਣੇ ਵਿਚਾਰ ਦਿਓ। ਦੇਖੋ, ਚਾਈਨਾ ਭਾਰਤ ਉੱਥੇ ਆਪਣੀਆਂ ਗੇਮਾਂ ਖੇਡ ਰਿਹਾ ਹੈ, ਘੱਟ ਗਿਣਤੀਆਂ ਦਾ ਕਲਾ ਘੁੱਟ ਰਿਹਾ ਹੈ। ਇੱਧਰ ਉਹਨਾਂ ਨੇ ਜਿਵੇਂ ਕ੍ਰਿਸ਼ਨ ਗੰਗਾ ਡੈਮ ਦਾ ਉਦਘਾਟਨ ਜੰਮੂ ਕਸ਼ਮੀਰ 'ਚ ਮੋਦੀ ਨੇ ਕਰਕੇ ਨਵਾਂ ਇੱਕ ਪੈਂਡੋਰਾਸ ਬਾਕਸ ਖੋਲ੍ਹਿਆ ਔਰ ਦੂਜੇ ਪਾਸੇ ਪਾਕਿਸਤਾਨ ਵਰਲਡ ਬੈਂਕ ਕੋਲ ਪਹੁੰਚਿਆ। ਪਰ ਅੱਜ ਇੱਕ ਸੱਜਣ ਜਿਹੜੇ ਇਨਸਾਈਡਰ ਨੇ ਉਹ ਕਹਿ ਰਹੇ ਸੀ ਕਿ ਇਹ ਭਾਰਤ ਨੂੰ ਬਹੁਤ ਮਹਿੰਗਾ ਪਏਗਾ ਕਿਉਂਕਿ ਚਨਾਬ ਔਰ ਜੇਲਮ ਜਿਹੜੇ ਨੇ ਉਹ ਉਧਰੋਂ ਹੀ ਆਉਂਦੇ ਨੇ ਔਰ ਜਿਹੜਾ ਪਾਕਿਸਤਾਨ ਦੀ ਟੈਰੀਟਰੀ ਗਿਲਗਿਤ ਬਾਲਟਿਸਤਾਨ ਹੈ ਉਸ ਦੇ ਵਿੱਚ ਵੀ ਜਿਹੜਾ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ, ਚਾਈਨੀਜ਼ ਹੱਥ 'ਚ ਡਾਇਵਰਟ ਕੀਤਾ ਜਾ ਸਕਦਾ ਹੈ ਪਾਕਿਸਤਾਨ ਵੱਲ। ਪਰ ਨਾਲ ਦੀ ਨਾਲ ਚਾਈਨਾ ਇਹਨਾਂ ਨੂੰ ਇਹ ਮੈਸੇਜ ਵੀ ਦੇ ਰਿਹਾ, ਜਿਹੜਾ ਅਰੁਣਾਚਲ ਪ੍ਰਦੇਸ਼ ਨੂੰ ਕਹਿੰਦੇ ਨੇ, ਜਿਹਨੂੰ ਚਾਈਨਾ ਸਾਊਥ ਚਾਈਨਾ ਕਹਿੰਦੇ, ਉਸ ਦੇ ਨੇੜੇ ਜਿੱਥੇ ਕਿ ਇਹਨਾਂ ਨੇ ਪਹਿਲਾਂ ਡੋਕਲਾਮ ਦਾ ਪੰਗਾ ਲਿਆ, ਚਾਈਨਾ ਨੇ ਜਿਹੜਾ ਉਹ ਆਪਣੀ ਉਸ ਖਿੱਤੇ ਦੇ ਵਿੱਚ ਉਹ ਆਪਣੀ ਮਾਈਨਿੰਗ ਵੀ ਕਰ ਰਹੇ ਨੇ, ਦੂਜਾ ਵੀ ਕਰ ਰਿਹਾ। ਔਰ ਇਹ ਸਾਹਮਣੇ ਆਇਆ ਵੀ ਉੱਥੋਂ ਉਹਨਾਂ ਨੂੰ $60 ਬਿਲੀਅਨ ਦੀ ਜਿਹੜੀ ਲੁੰਜ਼ੇ ਕਾਉਂਟੀ ਆ ਉਹਦੇ ਨਾਲ ਅਰੁਣਾਚਲ ਦੇ ਲੱਗਦੀ, ਉੱਥੇ ਗੋਲਡ ਤੇ ਸਿਲਵਰ ਮੈਟਲਸ ਜਿਹੜੀਆਂ ਨੇ ਮਿਲੀਆਂ ਨੇ। ਔਰ ਇਹਨੂੰ ਆਧਾਰ ਬਣਾ ਕੇ ਜਿਹੜੀ ਸਾਊਥ ਚਾਈਨਾ ਮਾਰਨਿੰਗ ਪੋਸਟ ਹੈ ਉਹਨੇ ਖਬਰ ਲਾ ਦਿੱਤੀ ਕਿ ਜੀ ਜਿਹੜੀਆਂ ਦਾ ਮਾਈਨਸ ਆਰ ਪਾਰਟ ਆਫ ਐਨ ਐਂਬੀਸ਼ੀਅਸ ਪਲਾਨ ਬਾਈ ਬੀਜਿੰਗ ਟੂ ਰੀਕਲੇਮ ਸਾਊਥ ਤਿੱਬਤ, ਏ ਸਾਈਜ਼ੇਬਲ ਚੰਕ ਆਫ ਡਿਸਪਿਊਟਡ ਟੈਰੀਟਰੀ ਕਰੰਟਲੀ ਅੰਡਰ ਇੰਡੀਆ। ਉਹਨਾਂ ਨੇ ਕਿਹਾ ਜੀ ਜਿਹੜੀ ਮਾਈਨਿੰਗ ਜਿਹਦੇ ਚੋਂ ਹੁਣ ਮੈਟਲਸ ਕੱਢ ਰਹੇ ਨੇ ਅਲਟੀਮੇਟਲੀ ਉਹਨਾਂ ਨੇ ਅਰੁਣਾਚਲ ਪ੍ਰਦੇਸ਼ ਨੂੰ ਚਾਈਨਾ ਨੇ ਲੈਣਾ ਔਰ ਜਿਵੇਂ ਸਾਊਥ ਚਾਈਨਾ ਸੀ ਤੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ। ਔਰ ਉਹਦੇ ਜਵਾਬ ਦੇ ਵਿੱਚ ਚਾਈਨੀਜ਼ ਫੋਰਨ ਮਿਨਿਸਟਰੀ ਨੇ ਬੜੀ ਕਲੀਅਰ ਗੱਲ ਕੀਤੀ। ਮਿਸਟਰ ਲੂ ਨੇ ਕਿਹਾ, ਆਈ ਕੈਨ ਟੈਲ ਯੂ that China's position on the India-China boundary is consistent and clear out. कि साडी position बिल्कुल clear है। China never recognized the so-called Arunachal Pradesh.
ਕਿ ਅਸੀਂ ਕਦੇ ਵੀ ਇਹਨਾਂ ਦੇ ਸੋ ਕਾਲਡ ਖੌਤੀ ਅਰੁਣਾਚਲ ਪ੍ਰਦੇਸ਼ ਨੂੰ ਨਹੀਂ ਮੰਨਦੇ। ਸੋ ਜਿਹੜੀ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਖਬਰ ਹੈ ਉਹ ਕਨਫਰਮ ਕਰ ਦਿੰਦੀ ਹੈ ਇਸ ਗੱਲ ਨੂੰ, ਔਰ ਅੱਗੋਂ ਚਾਈਨੀਜ਼ ਫੋਰਨ ਮਿਨਿਸਟਰੀ ਦਾ ਰਿਐਕਸ਼ਨ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਉਹਨਾਂ ਦੇ ਬਾਰਡਰ ਦੇ ਉੱਤੇ ਉਹ ਬੈਠੇ ਨੇ, ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਥੱਲੇ ਮੈਟਲ ਨੇ $60 ਬਿਲੀਅਨ ਦੀ 골ਡ ਔਰ ਸਿਲਵਰ ਉਹਨਾਂ ਨੇ ਕੱਢੇ, ਔਰ ਇਹ ਇਹਨਾਂ ਨੂੰ ਸੁੱਤੇ ਪਈ ਜਦੋਂ ਦਿੱਲੀ 'ਚ ਮੋਦੀ ਨੇ ਉੱਠਣਾ ਕਿ ਅਗਲੇ ਦੇਸ਼ ਕਿਸੇ ਹੋਰ ਝੋਲਾ ਚੁੱਕ ਕੇ ਜਾਣਾ ਤਾਂ ਇਹਨਾਂ ਨੂੰ ਪਤਾ ਲੱਗਣਾ ਕਿ ਵੀ ਜਿਹੜਾ ਇਹਨਾਂ ਦਾ ਖੌਤੀ ਅਰੁਣਾਚਲ ਪ੍ਰਦੇਸ਼ ਹੈ ਉਹ ਗਾਇਬ ਹੋ ਗਿਆ ਔਰ ਉਹ ਸਾਊਥ ਚਾਈਨਾ ਦੇ ਥੱਲੇ ਜਿਹੜਾ ਤਿੱਬਤ ਦਾ ਹਿੱਸਾ ਬਣ ਗਿਆ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸੂਹੀ ਰਾਗ ਦਾ ਸ਼ਬਦ, ਰਾਗ ਸੂਹੀ ਮਹੱਲਾ ਪੰਜਵਾਂ ਘਰ ਚੌਥਾ ਜੀ ਚੁਣਿਆ। ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕਿਤ ਹੀ ਕਾਮ ਨ ਧੌਲ ਹਰ, ਜਿਤ ਹਰ ਬਿਸਰਾਏ ਰਹਾਓ। ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜਲ ਜਾਓ ਇਉ ਬੜਪਨਾ ਮਾਇਆ ਲਪਟਾਏ। ਸੋ ਜ਼ਾਹਰ ਹੈ ਰਹਾਓ ਦੀ ਤੁਕ, ਜਿਵੇਂ ਅਸੀਂ ਇਸ ਨੂੰ ਅੱਗੇ ਵੀ ਡਿਫਰੈਂਟ ਕੰਟੈਕਸਟ ਕੋਟ ਕਰਦੇ ਹਾਂ ਇਸ ਗੁਰਬਾਣੀ ਦੀ ਤੁਕ ਨੂੰ। ਜੀ ਗੱਲ ਦੁਨਿਆਵੀ ਐਸ਼ੋ ਇਸ਼ਰਤ, ਦੁਨਿਆਵੀ ਸੁੱਖ ਤੇ ਅਲਟੀਮੇਟ ਟਰੂਥ ਰੱਬ ਦੀ ਯਾਦ। ਜੀ ਜੇ ਅਸੀਂ ਰੱਬ ਨੇ ਇੱਕ ਪਾਸੇ ਤਾਂ ਦਾਤ ਹੈ, ਜੇ ਅਸੀਂ ਚੰਗੇ ਘਰਾਂ 'ਚ ਰਹਿੰਦੇ ਹਾਂ, ਚੰਗੀਆਂ ਗੱਡੀਆਂ 'ਚ ਟਰੈਵਲ ਕਰਦੇ ਹਾਂ, ਚੰਗੀ ਜੀਵਨ ਜਾਂਚ ਦੇ ਥੱਲੇ ਰੱਬ ਨੂੰ ਯਾਦ ਰੱਖਦੇ ਜੀ, ਉਹ ਤਾਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਮੋਤੀ ਤਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵੀਸਰੈ ਤੇਰਾ ਚਿੱਤ ਨਾ ਆਵੈ ਨਾ। ਕਿ ਇੰਨੇ ਸੋਹਣੇ ਤੁਹਾਡੇ ਘਰ ਹੋਣ ਕਿ ਮੋਤੀਆਂ ਦੇ ਬਣੇ ਹੋਣ ਔਰ ਉਹਨਾਂ ਦੇ ਵਿੱਚ ਜੂਲ ਜਿਹੜੇ ਨੇ ਉਹ ਜੜੇ ਹੋਣ। ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਰਤਨ ਉਹਦੇ 'ਚ ਜੜੇ ਹੋਣ, ਉਹਦੇ ਜਿਹੜੀਆਂ ਖੁਸ਼ਬੂਆਂ ਨੇ ਉਹ ਕਸਤੂਰੀ ਹੋਏ, ਉਹ ਚੰਦਨ ਹੋਏ, ਉਹ ਅਗਰ ਹੋਏ, ਅਗਰਬੱਤੀ ਜਿਵੇਂ ਜਿਸ 'ਚੋਂ ਬਣਦੀ ਹੈ ਉਹਦਾ ਉਹ ਲੇਪ ਕੀਤਾ ਹੋਇਆ। ਪਰ ਇੱਕ ਗੱਲ ਦਾ ਯਾਦ ਰੱਖੋ ਕਿ ਮੋਤੀਆਂ ਦੇ ਘਰ 'ਚ ਜਿਹਦੇ 'ਚ ਰਤਨ ਜੜੇ ਹੋਏ ਨੇ, ਖੁਸ਼ਬੂਆਂ ਕਸਤੂਰ ਕੰਗੂ ਦੀਆਂ ਨੇ, ਮਤ ਦੇਖ ਭੂਲਾ ਵੀਸਰੇ ਤੇਰਾ ਚਿੱਤ ਨਾ ਆਵੇ ਨਾ। ਕਿਤੇ ਉਸ ਘਰ 'ਚ ਬੈਠ ਕੇ ਰੱਬ ਭੁੱਲ ਨਾ ਜਾਏ। ਔਰ ਇਹ ਸ਼ਬਦ ਪੰਜਵੇਂ ਪਾਤਸ਼ਾਹ ਦਾ ਯਾਦ ਦਹਾਨੀ ਕਰਵਾਉਂਦਾ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ। ਉਹ ਛਪਰੀ, ਛੋਟਾ ਘਰ, ਕਿਰਾਏ ਦਾ ਮਕਾਨ, 1 ਬੈਡਰੂਮ, ਸਟੂਡੀਓ, ਉਹ ਬਹੁਤ ਭਲਾ ਹੈ, ਉਹ ਬਹੁਤ ਚੰਗਾ ਹੈ ਜਿੱਥੇ ਰੱਬ ਯਾਦ ਹੈ। ਜਾਂ ਮੈਂ ਗੁਣ ਗਾਏ, ਜਿਹਦੇ ਥੱਲੇ ਬੈਠ ਕੇ ਜਿਸ ਛੱਤ ਦੇ ਥੱਲੇ ਰੱਬ ਯਾਦ ਆਉਂਦਾ ਹੈ। ਕਿਤ ਹੀ ਕਾਮ ਨਾ ਧੌਲ ਹਰ, ਧੌਲ ਕਹਿੰਦੇ ਨੇ ਪੱਕਾ ਮਹਿਲ ਜੀ, ਉਹ ਕਿਸੇ ਕੰਮ ਦਾ ਨਹੀਂ ਜਿਤ ਹਰ ਬਿਸਰਾਏ, ਜਿਹਦੇ ਚ ਰੱਬ ਭੁੱਲ ਜਾਏ। ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜਲ ਜਾਓ ਇਉ ਬੜਪਨਾ ਮਾਇਆ ਲਪਟਾਏ। ਕਿ ਜੇ ਉਸ ਰੱਬ ਦੀ ਯਾਦ ਹੈ ਤੇ ਫਿਰ ਜਿਹੜੀ ਗਰੀਬੀ ਹੈ ਉਸ ਦੇ ਵਿੱਚ ਵੀ ਆਨੰਦ ਹੈ ਜੀ। ਜੇ ਰੱਬ ਨਾਲ ਹੈ ਤੇ ਫਿਰ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ। ਜਿਸ ਗਰੀਬੀ 'ਚ ਰੱਬ ਯਾਦ ਆਉਂਦਾ ਹੈ, ਇਸ ਤੋਂ ਵੱਡਾ ਆਨੰਦ ਹੋਰ ਕਾਹਦੇ 'ਚ ਹੋ ਸਕਦਾ ਹੈ। ਜਲ ਜਾਓ ਇਹ ਵੱਡਪਨਾ ਮਾਇਆ ਲਪਟਾ। ਉਸ ਵੱਡੇਪਨ ਨੂੰ ਕੀ ਕਰਨਾ ਹੈ, ਉਹ ਸੜ ਜਾਏ ਵੱਡਾਪਨ, ਜਿੱਥੇ ਮਾਇਆ ਦੇ ਵਿੱਚ ਲਿਪਟਣ ਦੀ ਗੱਲ ਹੈ, ਜਿੱਥੇ ਰੱਬ ਨਾਲੋਂ ਵਿਥ ਪੈਂਦੀ ਹੈ ਜੀ। ਪੀਸਣ ਪੀਸ ਓੜ ਕਾਮਰੀ, ਸੁਖ ਮਨ ਸੰਤੋਖਾਏ, ਐਸੋ ਰਾਜ ਨਾ ਕਿਤੈ ਕਾਜ ਜਿਤਨੈ ਤ੍ਰਿਪਤਾਏ। ਹੁਣ ਜ਼ਾਹਰ ਹੈ ਕਿ ਪੀਸਣ ਚੱਕੀ ਨੂੰ ਕਹਿੰਦੇ ਨੇ। ਹੁਣ ਜਿਹੜੇ ਗਰੀਬ ਨੇ, ਜਿਹੜੇ ਅਫੋਰਡ ਵੀ ਨਹੀਂ ਸੀ ਕਰ ਸਕਦੇ ਬਾਹਰੋਂ, ਆਪਣੀ ਜਿੰਨੇ ਥੋੜੇ ਬਹੁਤ ਦਾਣੇ ਨੇ ਆਪਣੇ ਹੱਥੀਂ ਚੱਕੀ ਨਾਲ ਪੀਣਾ, ਉਹਨਾਂ ਦੇ ਕੋਲ ਕੋਈ ਵੱਡੇ ਬਿਸਤਰੇ ਰਜਾਈਆਂ ਤਲਾਈਆਂ ਨਹੀਂ ਨੇ। ਇੱਕ ਟੁੱਟੀ ਭੱਜੀ ਭੂਰਾ, ਟੁੱਟਾ ਜਿਹੜਾ ਫਟਿਆ ਪੁਰਾਣਾ ਭੂਰਾ ਕੰਬਲੀ ਹੈ ਜਿਹਦੇ ਬੁੱਕਲ ਮਾਰੀ ਹੋਈ ਹੈ। ਤੇ ਗੁਰੂ ਸਾਹਿਬ ਫਰਮਾਉਂਦੇ ਨੇ, ਪੀਸਨ ਪੀਸ, ਕਿ ਤੂੰ ਭਾਵੇਂ ਚੱਕੀ ਪੀ, ਓੜ ਕਾਮਰੀ, ਇੱਕ ਆਮ ਕੰਬਲ ਦੀ ਜਿਹੜੀ ਹੈ ਬੁੱਕਲ ਮਾਰ, ਸੁਖ ਮਨ ਸੰਤੋਖ ਆਏ। ਜੇ ਮਨ ਦੇ ਵਿੱਚ ਸੰਤੋਖ ਹੈ ਤੇ ਭਾਵੇਂ ਗਰੀਬੀ ਦੀ ਹਾਲਤ ਹੈ ਤੁਹਾਡੀ, ਉਸ ਦੇ ਵਿੱਚ ਤੁਹਾਨੂੰ ਸੁੱਖ ਹੈ ਜੀ। ਐਸੋ ਰਾਜ ਨਾ ਕਿਤੈ ਕਾਜ ਜਿਤਨੈ ਤ੍ਰਿਪਤਾਏ। ਐਸੇ ਰਾਜ ਭਾਗ ਨੂੰ ਵੀ ਕੀ ਕਰਨਾ ਹੈ ਜਿਸ ਦੇ ਵਿੱਚ ਤ੍ਰਿਪਤੀ ਨਾ ਹੋਏ। ਔਰ ਇਹ ਵੀ ਫਰਮਾਇਆ ਹੋਇਆ ਹੈ, ਬਿਨਾ ਸੰਤੋਖ ਨਹੀਂ ਕੋ ਰਾਜੈ। ਕਦੇ ਕੋਈ ਸੰਤੋਖ ਤੋਂ ਬਿਨਾ ਨਹੀਂ ਰੱਜਦਾ। ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ, ਪਾਠ ਪਟੰਬਰ ਬਿਰਥਿਆ ਜੈ ਰਚ ਲੋਬਾਏ। ਪਾਠ
ਕਹਿੰਦੇ ਨੇ ਪੱਟ ਰੇਸ਼ਮ ਦੇ ਕੱਪੜੇ ਪਟੰਬਰ ਜੀ ਕਿ ਰੇਸ਼ਮ ਦੇ ਕੱਪੜੇ ਪਾਉਣ ਵਾਲਿਆਂ ਨੂੰ ਜੇ ਰੱਬ ਭੁੱਲ ਜਾਂਦਾ ਹੈ ਤੇ ਉਹਨਾਂ ਦੀ ਕੋਈ ਵੁਕਤ ਨਹੀਂ ਹੈ। ਨਗਨ ਫਿਰਤ ਰੰਗ ਏਕ ਕਹਿ ਉਹ ਸੋਭਾ ਪਾਏ। ਜਿਹੜੇ ਉਸ ਪਿਆਰੇ ਦੀ ਯਾਦ ਚ ਨੇ, ਭਾਵੇਂ ਉਹਨਾਂ ਕੋਲ ਘੱਟ ਕੱਪੜੇ ਨੇ, ਉਹ ਅੱਧ ਨੰਗੇ ਨੇ, ਅਫੋਰਡ ਹੀ ਨਹੀਂ ਕਰ ਸਕਦੇ ਜੀ ਉਹ ਜਿਹੜੇ ਨੇ ਉਹ ਭਲੇ ਨੇ। ਉਹਨਾਂ ਰੇਸ਼ਮ ਦੇ ਕੱਪੜਿਆਂ 'ਚ ਲਿਪਟਿਆਂ ਨੂੰ ਕੀ ਕਰਨਾ ਹੈ? ਪਾਟ ਪਟੰਬਰ ਬਿਰਥਿਆ ਉਹ ਫਜ਼ੂਲ ਨੇ ਜਿਤ ਰਚ ਲੋਭ ਆਏ, ਜਿਹਦੇ 'ਚ ਕੋਈ ਰਚ ਕੇ ਮਸਤ ਹੋ ਕੇ ਰੱਬ ਨੂੰ ਭੁਲਾ ਦਿੰਦਾ ਹੈ। ਔਰ ਅਖੀਰ 'ਚ ਸ਼ਬਦ ਦੇ ਵਿੱਚ ਫਰਮਾਇਆ ਸਭ ਕੁਛ ਤੁਮ ਰਹਿ ਹਾਥ ਪ੍ਰਭ ਆਪ ਕਰਾਏ, ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਹੇ ਵਾਹਿਗੁਰੂ, ਅਲਟੀਮੇਟਲੀ ਸਭ ਕੁਝ ਤੇਰੇ ਹੱਥ ਹੈ, ਜੀ ਤੂੰ ਹੀ ਕਰਨ ਕਰਾਣ ਹਾਰ ਹੈ। ਔਰ ਮੈਂ ਨਾਨਕ ਦਾਨ ਪਾਏ, ਮੈਂ ਤੁਹਾਡੇ ਤੋਂ ਇਹੀ ਗਿਫਟ ਮੰਗਦਾ ਹੈ, ਸਾਸ ਸਾਸ ਸਿਮਰਤ ਰਹਾ, ਕਿ ਮੈਂ ਹਰ ਸਾਹ ਨਾਲ ਤੁਹਾਨੂੰ ਯਾਦ ਰੱਖਾਂ, ਤੁਹਾਡੇ ਸਿਮਰਨ ਦੇ ਵਿੱਚ ਰਹਾਂ, ਤੁਹਾਡੀ ਯਾਦ ਦੇ ਵਿੱਚ ਰਹਾਂ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।